ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਹੁਣ ਆਪਾਂ ਪ੍ਰੋਗਰਾਮ ਦੇ ਅਖੀਰਲੇ ਪਲਾਂ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਤਾਲਿਬਾਨ ਦੀ ਲੀਡਰਸ਼ਿਪ ਨੇ ਐਲਾਨ ਕੀਤਾ ਹੈ ਕਿ ਉਹਨਾਂ ਨੇ ਅਫਗਾਨਿਸਤਾਨ ਦੀ ਜਿਹੜੀ ਜੰਗ ਹੈ ਉਹ ਜਿੱਤ ਲਈ ਹੈ। ਪਰ ਦੂਸਰੇ ਪਾਸੇ ਚੀਨ ਨੇ ਵੀ ਅਮਰੀਕਾ ਵੱਲੋਂ ਅਫਗਾਨਿਸਤਾਨ 'ਚੋਂ ਫੌਜ ਵਾਪਸ ਬੁਲਾਉਣ ਦੇ ਫੈਸਲੇ ਤੇ ਫਿਕਰ ਦਾ ਇਜ਼ਹਾਰ ਕਰਦਿਆਂ ਕਿਹਾ ਹੈ ਕਿ ਦਹਿਸ਼ਤਗਰਦੀ ਇਸ ਹਾਲਤ ਦਾ ਫਾਇਦਾ ਉਠਾ ਸਕਦੇ ਹਨ ਅਤੇ ਅਫਗਾਨਿਸਤਾਨ ਅਫਰਾ ਤਫਰੀ ਵੱਲ ਜਾ ਸਕਦਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਾਂਗੇ ਔਰ ਨਾਲ ਹੀ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ? ਦੇਖੋ, ਕੱਲ ਵੀ ਅਸੀਂ ਡਿਸਕਸ ਕੀਤਾ ਸੀ ਕਿ ਅਮਰੀਕਨ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਆਰਲਿੰਗਟਨ ਸੈਮੇਟਰੀ 'ਚ ਸੋਲਜਰਸ ਨੂੰ ਟ੍ਰਿਬਿਊਟ ਦੇਣ ਤੋਂ ਬਾਅਦ ਫਿਰ ਉਹਨੇ ਆਪਣੀ ਸਪੀਚ ਦੇ ਵਿੱਚ ਕਿਹਾ ਕਿ ਅਮਰੀਕਾ ਦੀ ਇਹ ਸਭ ਤੋਂ ਵੱਡੀ ਜੰਗ ਬਣ ਗਈ ਹੈ 20 ਸਾਲ ਤੋਂ ਔਰ ਅਸੀਂ ਹੋਰ ਨਹੀਂ ਮਰਵਾਉਣਾ ਚਾਹੁੰਦੇ ਔਰ ਅਸੀਂ ਜਿਹੜਾ 20th ਐਨੀਵਰਸਰੀ 9/11 ਦੀ ਤੋਂ ਪਹਿਲਾਂ ਜਿਹੜਾ ਹਰ ਫੌਜੀ ਵਾਪਸ ਆਏਗਾ ਔਰ ਨੈਟੋ ਜਿਨ੍ਹਾਂ ਦੇ 50 ਦੇ ਲਗਭਗ ਦੇਸ਼ ਨੈਟੋ ਤੋਂ ਇਲਾਵਾ ਵੀ ਜਿਨ੍ਹਾਂ ਦੀਆਂ ਫੌਜਾਂ ਨੇ ਉਹਨਾਂ ਨੇ ਵੀ ਕਿਹਾ ਜੀ ਅਸੀਂ ਵਾਪਸ ਕੱਢਾਂਗੇ। ਔਰ ਅਸੀਂ ਕੱਲ੍ਹ ਵੀ ਇਹ ਕਿਹਾ ਸੀ ਕਿ ਵੀ ਕਿਉਂਕਿ ਇਹ ਹੈ ਤਾਂ ਬ੍ਰੀਚ ਹੈ ਐਗਰੀਮੈਂਟ ਦੀ, ਜਿਹੜਾ ਫਰਵਰੀ 2020 'ਚ ਐਗਰੀਮੈਂਟ ਤਾਲਿਬਾਨ ਨਾਲ ਅਮਰੀਕਾ ਨੇ ਸਾਈਨ ਕੀਤਾ ਜਿਹਦੇ 'ਚ ਪੈਰਲਲ ਇਹਨਾਂ ਦਾ ਸੈਕਟਰੀ ਆਫ ਸਟੇਟ ਬੈਠਾ ਸੀ। ਉਹਨਾਂ ਨੇ ਵੀ ਇਸਲਾਮਿਕ ਐਮੀਰੇਟ ਆਫ ਅਫਗਾਨਿਸਤਾਨ ਦੇ ਥੱਲੇ ਬਰਾਬਰ ਆਪਣੀ ਹੋਂਦ ਕਿ ਹਕੂਮਤ ਜਿਵੇਂ ਉਹਨਾਂ ਦੀ ਹੈ, ਕਿਉਂਕਿ 65-70% ਟੈਰੀਟਰੀ ਉਹਨਾਂ ਕੋਲ ਹੈ, ਉਹਨਾਂ ਨੇ ਦਸਤਖਤ ਕੀਤੇ। ਉਹਦੇ ਮੁਤਾਬਕ 1 ਮਈ ਤੱਕ ਸਾਰੀ ਫੌਜ ਵਾਪਸ ਹੋਣੀ ਚਾਹੀਦੀ ਸੀ। ਔਰ ਅਸੀਂ ਇਹ ਕਿਹਾ ਸੀ ਕਿ ਵੀ ਇਹ 3-4 ਮਹੀਨੇ ਤਾਲਿਬਾਨ ਕਿਵੇਂ ਐਕਟ ਕਰਨਗੇ, ਰਿਐਕਟ ਕਰਨਗੇ ਔਰ 9/11 ਤੋਂ ਬਾਅਦ ਕੀ ਸਿਚੁਏਸ਼ਨ ਬਣੇਗੀ ਜਦੋਂ ਕਿ ਸਾਰੀ ਫੌਜ ਔਰ ਦੂਸਰਾ ਜਿਹੜਾ ਸਣੇ ਇਕਵਿਪਮੈਂਟ ਉਹ ਬਾਹਰ ਨਿਕਲ ਆਉਣਗੇ। ਔਰ ਹਾਲਾਂਕਿ ਅਜੇ ਤੱਕ ਕੋਈ ਬਹੁਤ ਜਿਹਨੂੰ ਅਧਿਕਾਰਤ ਕਹਿੰਦੇ ਨੇ ਆਫੀਸ਼ੀਅਲ ਤਾਲਿਬਾਨ ਦੇ ਅਪਰ ਲੈਵਲ ਸਪੋਕਸਪਰਸਨ ਜਾਂ ਦੂਸਰੇ ਦਾ ਬਿਆਨ ਤਾਂ ਨਹੀਂ ਕਿਤੇ ਦੇਖਣ 'ਚ ਆਇਆ, ਲੇਕਿਨ ਅੱਜ ਇੱਕ ਖਬਰ ਜਿਹੜੀ BBC ਨੇ ਦਿੱਤੀ ਅਫਗਾਨਿਸਤਾਨ ਉੱਤੇ ਹੈਡਿੰਗ ਦੇ ਕੇ ਵੀ ਹੈਵ ਵਨ ਦਾ ਵਾਰ ਅਮਰੀਕਾ ਹੈਜ਼ ਲੋਸਟ ਸੇ ਤਾਲਿਬਾਨ। ਔਰ ਉਹਦੇ 'ਚ ਉਹਨਾਂ ਨੇ ਇਹ ਪੂਰੀ ਉਹਨਾਂ ਦੀ ਟੀਮ BBC ਦੀ ਗਈ ਜਿਹੜਾ ਇਹਨਾਂ ਦਾ ਬਲਖ ਡਿਸਟ੍ਰਿਕਟ ਹੈ ਔਰ ਉਸ ਦੇ ਵਿੱਚ ਮਜ਼ਾਰੇ ਸ਼ਰੀਫ ਨਾਰਦਰਨ ਸਿਟੀ ਉਸ ਦੇ ਵਿੱਚ ਔਰ ਉਹਦੇ 'ਚ ਉਹਨਾਂ ਨੇ ਜਿਹੜੇ ਹਾਜੀ ਹਿਕਮਤ ਜਿਹੜੇ ਉੱਥੋਂ ਦੇ ਬਲਖ ਡਿਸਟ੍ਰਿਕਟ ਦੇ ਸ਼ੈਡੋ ਮੇਅਰ ਕਿਹਾ ਇਹਨਾਂ ਨੇ ਉਹ ਨੇ ਔਰ ਇਹ ਯੋਧਾ 1990 ਤੋਂ ਲੜ ਰਿਹਾ ਔਰ ਜਿਸ ਕੌਨਫੀਡੈਂਸ ਨਾਲ ਔਰ ਜਿਵੇਂ ਉਹਨਾਂ ਨੇ ਸਾਰੀ ਟੀਮ ਨੂੰ ਡੀਲ ਕੀਤਾ ਹਾਲਾਂ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਉਹਨਾਂ ਨੇ ਬੈਸਟ ਪਾਰਟ ਹੀ ਦਿਖਾਇਆ। ਉਹਨੇ ਦਿਖਾਇਆ ਜੀ ਦੇਖੋ ਕਿਵੇਂ ਬੱਚੇ ਬੱਚੀਆਂ ਪੜ੍ਹ ਰਹੇ ਨੇ ਇਕੱਠੇ ਵੀ ਇਹ ਜਿਹੜਾ ਪ੍ਰਚਾਰ ਕੀਤਾ ਜਾਂਦਾ ਹੈ ਕਿ ਜੀ ਤਾਲਿਬਾਨ ਔਰਤ ਹੈ ਜੋ ਹਾਂ ਹਿਜਾਬ ਅਸੀਂ ਚਾਹੁੰਦੇ ਹਾਂ ਵੀ ਉਹ ਹੋਏ। ਫਿਰ ਉਹਨਾਂ ਨੇ ਬਾਕੀ ਬਾਜ਼ਾਰ ਔਰ ਇਹ ਉਹ ਦਿਖਾਇਆ, ਲੇਕਿਨ ਜਿਹੜੀ ਗੱਲ ਅਸਲੀ ਇਸ ਹਵਾਲੇ ਨਾਲ ਹੈ ਜੇ ਉਹਨਾਂ ਨੇ ਇਹ ਤਾਂ ਨਹੀਂ ਰਿਐਕਸ਼ਨ ਦਿੱਤਾ ਕਿ ਕੀ ਉਹ ਇਸ ਸੀਜ਼ ਫਾਇਰ ਨੂੰ ਜਿਹੜਾ ਉਹਨਾਂ ਨੇ ਐਗਰੀਮੈਂਟ ਤੋਂ ਬਾਅਦ ਕੀਤਾ ਹੈ ਕਿ ਅਮਰੀਕਨਾਂ 'ਤੇ ਹਮਲਾ ਨਹੀਂ ਕਰਨਾ। ਹਾਲਾਂ ਇਹਦੇ 'ਤੇ ਉਹਨੇ ਥੋੜ੍ਹਾ ਜਿਹਾ ਤੰਜ ਵੀ ਦਿੱਤਾ ਹੈ ਪਰਫਿਊਮਡ ਐਂਡ ਇਨ ਬਲੈਕ ਟਰਬਨ ਕਿ ਵੀ ਉਹ ਜਦੋਂ ਆਇਆ ਪਰਫਿਊਮ ਵਗੈਰਾ ਲਾ ਕੇ ਆਇਆ ਔਰ ਉਹਨਾਂ ਦੀ ਤਸਵੀਰ ਵੀ ਦੇਖੀ ਜਾ ਸਕਦੀ ਹੈ ਕਿ ਕਾਲੀ ਪੱਗ ਬੰਨੀ ਹੋਈ ਸੀ। ਇਜ਼ ਏ ਵੈਟਰਨ ਮੈਂਬਰ ਆਫ ਦਾ ਗਰੁੱਪ 1990 'ਚ ਉਹਨਾਂ ਨੇ ਜੁਆਇਨ ਕੀਤਾ ਔਰ ਇਹ ਜਿਹੜਾ ਇਹ ਸਾਰੇ 'ਚ ਲੋਕਲ ਉਹਨਾਂ ਦਾ ਮਿਲਟਰੀ ਕਮਾਂਡਰ ਵੀ ਉਹਨਾਂ ਦੇ ਨਾਲ ਸੀ ਜਿਹਦਾ ਬੜਾ ਫੈਰੋਸ਼ੀਅਸ ਰੈਪੂਟੇਸ਼ਨ ਹੈ। ਲੇਕਿਨ ਜਿਹੜੀ ਗੱਲ ਅਸੀਂ ਟਾਈਮ ਦੀ ਪਾਬੰਦੀ ਦੇਖਦੇ ਹਾਂ ਪਤੇ ਦੀ ਕਹੀਏ ਕਿ ਉਹਦੇ 'ਚ ਮਿਸਟਰ ਹਿਕਮਤ ਨੇ ਕਿਹਾ ਵੀ ਹੈਵ ਵਨ ਦਾ ਵਾਰ ਐਂਡ ਅਮਰੀਕਾ ਹੈਜ਼ ਲੋਸਟ ਔਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਆਰ ਰੈਡੀ ਫॉर ਐਨੀਥਿੰਗ, ਅਸੀਂ ਹਰ ਹਾਲਤ ਲਈ ਤਿਆਰ ਹੈ। ਵੀ ਆਰ ਟੋਟਲੀ ਪ੍ਰੀਪੇਅਰਡ ਫॉर ਪੀਸ ਐਂਡ ਵੀ ਆਰ ਫੁੱਲੀ ਪ੍ਰੀਪੇਅਰਡ ਫॉर ਜਿਹਾਦ ਕਿ ਅਸੀਂ ਅਮਨ ਲਈ ਵੀ ਤਿਆਰ ਹਾਂ ਔਰ ਜਿਹਾਦ ਲਈ ਵੀ ਪੂਰੀ ਤਰ੍ਹਾਂ ਤਿਆਰ ਹੈ। ਔਰ ਉਹਨਾਂ ਦੇ ਨਾਲ ਉਹਨੇ ਕਿਹਾ ਸਿਟਿੰਗ ਨੈਕਸਟ ਟੂ ਹਿਮ ਏ ਮਿਲਟਰੀ ਕਮਾਂਡਰ ਐਡਸ ਜਿਹਾਦ ਇਜ਼ ਐਨ ਐਕਟ ਆਫ ਵਰਸ਼ਿਪ। ਵਰਸ਼ਿਪ ਇਜ਼ ਸਮਥਿੰਗ that however much of it you do you don't get tired ਕਿ ਸਾਡੇ ਲਈ ਜਿਹਾਦ ਜਿਹੜੀ ਆ ਉਹ ਇਬਾਦਤ ਹੈ ਤੇ ਜਿਵੇਂ ਤੁਸੀਂ ਭਾਵੇਂ ਜਿੰਨੀ ਮਰਜ਼ੀ ਇਬਾਦਤ ਕਰੋ ਤੁਸੀਂ ਕਦੇ ਥੱਕਦੇ ਨਹੀਂ, ਇਸ ਤਰ੍ਹਾਂ ਸਾਨੂੰ ਜਿਹੜਾ ਇਹ ਜਿਹਾਦ ਦੇ ਵਿੱਚ ਅਸੀਂ ਕਦੇ ਅਕਣ ਥੱਕਣ ਵਾਲੇ ਨਹੀਂ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਪਹਿਲਾਂ ਜਿਸ ਕਿਸਮ ਦਾ ਇਹ ਸਾਨੂੰ ਬਦਨਾਮ ਕੀਤਾ ਗਿਆ ਹੈ ਉਵੇਂ ਨਹੀਂ ਹੈ ਔਰ ਅਸੀਂ ਜਿਹੜਾ ਜੋ ਵੀ ਸਾਡੀ ਲੀਡਰਸ਼ਿਪ ਡਿਸਾਈਡ ਕਰੇਗੀ ਪੋਲੀਟੀਕਲ ਲੀਡਰਸ਼ਿਪ ਕਤਰ whatever they decide we will accept। ਉਹਨਾਂ ਨੇ ਬਾਰ-ਬਾਰ ਕਿਹਾ ਕਿ ਅਸੀਂ ਡਿਸਪਲਿਨ ਦੇ ਪਾਬੰਦ ਹਾਂ ਔਰ ਅਸੀਂ ਉਹਨੂੰ ਫੋਲੋ ਕਰਾਂਗੇ
ਔਰ ਅਸੀਂ ਜਿਹੜਾ ਕੋਈ ਰਿਬੈਲ ਗਰੁੱਪ ਨਹੀਂ ਹੈਗੇ। ਅਸੀਂ ਜਿਹੜਾ ਇਸਲਾਮਿਕ ਐਮੀਰੇਟ ਆਫ ਅਫਗਾਨਿਸਤਾਨ ਔਰ 1996 ਦੇ ਵਿੱਚ ਜਦੋਂ ਅਸੀਂ ਪਾਵਰ ਲਈ ਹੈ ਉਦੋਂ ਤੋਂ ਅਸੀਂ ਹਾਂ, ਔਰ 9/11 'ਚ ਸਾਡੀ ਗਵਰਨਮੈਂਟ ਨੂੰ ਥਰੋ ਆਊਟ ਕੀਤਾ ਗਿਆ ਔਰ ਅਸੀਂ ਇਸੇ ਹੀ ਇਸਲਾਮਿਕ ਐਮੀਰੇਟਸ ਆਫ ਅਫਗਾਨਿਸਤਾਨ ਦੇ ਥੱਲੇ ਹੀ ਅਸੀਂ ਆਪਰੇਟ ਕਰਾਂਗੇ। ਔਰ ਫਿਰ ਉਹਨਾਂ ਨੇ ਸਾਰੀ ਸ਼ੈਡੋ ਸਟਰਕਚਰ ਦੀ ਗੱਲ ਕੀਤੀ ਕਿ ਕਿਵੇਂ ਅਸੀਂ ਐਜੂਕੇਸ਼ਨ 'ਚ ਵੀ ਯਕੀਨ ਕਰਦੇ ਹਾਂ, ਜਸਟਿਸ 'ਚ ਵੀ ਕਰਦੇ ਹਾਂ। ਹੈਲਥ ਕਲੀਨਿਕ ਉਹਨਾਂ ਨੇ ਕਿਹਾ ਰਨ ਕਰ ਰਹੇ ਨੇ, ਜਿਹਦੇ 'ਚ ਕਿ ਸਾਰੇ ਹੀ ਦੋਨੋਂ ਹੀ ਮੇਲ ਐਂਡ ਫੀਮੇਲ ਵਿਮਨ ਰਾਈਟਸ ਵਾਲੇ ਵੀ ਜਿਹੜੇ ਨੇ ਉਹ ਉੱਥੇ ਨੇ। ਫਿਰ ਉਹਨਾਂ ਨੇ ਕਿਹਾ ਵੀ ਡਰਾਈਵਿੰਗ ਥਰੂ ਦਾ ਵਿਲੇजेस ਇਨ ਬਰਕ ਡਿਸਟ੍ਰਿਕਟ ਵੀ ਡੂ ਸੀ ਪਲੈਂਟੀ ਆਫ ਵਿਮਨ, not all of whom are wearing the all-encompassing burqa walking around freely at the local bazaar, however there are none। ਔਰ ਉਹਨਾਂ ਨੇ ਕਿਹਾ ਜੀ ਕਿ ਉਹਨੇ ਕਿਹਾ ਹਾਜੀ ਨੇ ਕਿ ਕੋਈ ਅਸੀਂ ਪਾਬੰਦੀ ਨਹੀਂ ਲਾਈ ਹੋਈ, ਹਾਂ ਹਿਜਾਬ ਹੋਏ ਅਸੀਂ ਪ੍ਰੈਫਰ ਕਰਦੇ ਹਾਂ। ਸੋ ਇਸ ਸਾਰੇ ਚੋਂ ਇੱਕ ਪਾਰਟ ਤਾਂ ਇਹਨਾਂ ਦਾ ਤਾਲਿਬਾਨ ਦਾ ਕੌਨਫੀਡੈਂਸ ਵੀ ਇਸ ਸਾਰੇ ਚੋਂ ਨਿਕਲਦਾ ਹੈ। ਔਰ ਉਹਦੇ 'ਚ ਇੱਕ ਗੱਲ ਜਿਹੜੀ ਕਨਕਲੂਡ ਕੀਤੀ ਇਸ ਇੰਟਰਵਿਊ 'ਚ ਉਹਨਾਂ ਨੇ ਕਿ ਦਿਸ ਇਜ਼ ਜਿਹਾਦ ਹੀ ਸੇਜ਼ or it is worship। We don't do it for power but for Allah and His law to bring Sharia to this country। Whoever stands against us we will fight against them। ਹੁਣ ਇਹ ਗੱਲ ਉਹਨਾਂ ਨੇ ਇਸ ਇੰਟਰਵਿਊ 'ਚ ਵੀ ਕਲੀਅਰ ਕਰ ਦਿੱਤੀ ਕਿ ਅਲਟੀਮੇਟਲੀ ਅਸੀਂ ਇਸਲਾਮਿਕ ਮਾਡਲ ਜਿਹੜਾ ਸ਼ਰੀਅਤ ਦਾ ਮਾਡਲ ਹੈ ਉਹ ਇੰਪਲੀਮੈਂਟ ਕਰਾਂਗੇ ਔਰ ਜਿਹੜਾ ਵੀ ਇਹਦੇ ਸਾਹਮਣੇ ਅੜੇਗਾ ਤੇ ਉਸ ਦੇ ਖਿਲਾਫ ਅਸੀਂ ਲੜਾਂਗੇ। ਲੇਕਿਨ ਜਿਹੜੀ ਇਸ ਸਾਰੇ 'ਚ ਚਾਈਨਾ ਦੀ ਪੋਜੀਸ਼ਨ ਮੈਨੂੰ ਨਹੀਂ ਸੀ ਪਤਾ ਵੀ ਚਾਈਨਾ ਕਿਉਂਕਿ ਗੱਲਬਾਤ ਦੇ ਵੇਲੇ ਤਾਂ ਉਹ ਟਰਕੀ 'ਚ ਗੱਲਬਾਤ ਹੋਏ, ਮਾਸਕੋ 'ਚ ਹੋਏ, ਬੀਜਿੰਗ 'ਚ ਵੀ ਹੋਈ, ਪਰ ਚਾਈਨਾ ਨੇ ਅੱਜ ਆਫੀਸ਼ੀਅਲੀ ਇਸ ਗੱਲ ਨੂੰ ਲਿਆ ਕਿ ਵੀ ਜਿਵੇਂ ਅਮਰੀਕਾ ਵਿਦਡਰਾ ਕਰ ਰਿਹਾ ਹੈ ਇਹ ਉੱਥੇ ਅਫਰਾ ਤਫਰੀ ਪੈਦਾ ਕਰੇਗਾ, ਕਿਓਸ, ਔਰ ਇਸ ਸਾਰੇ 'ਚੋਂ ਜਿਹੜਾ ਟੈਰਰਿਜ਼ਮ ਵਾਪਸ ਆ ਸਕਦਾ ਹੈ। ਟੈਰਰਿਸਟ ਫੋਰਸਿਸ ਮੇ ਟੇਕ ਐਡਵਾਂਟੇਜ ਆਫ US troop withdrawal from Afghanistan, China। Beijing slams Washington for linking the withdrawal of US troops from Afghanistan to focus more on the threats posed by China। ਕਿਉਂਕਿ ਇਹ ਅਮਰੀਕਾ ਨੇ ਕਿਹਾ ਜੀ ਅਸੀਂ ਇਸ ਲਈ ਵੀ ਕੱਢ ਰਹੇ ਹਾਂ ਕਿਉਂਕਿ ਸਭ ਤੋਂ ਵੱਡੀ ਈਵਲ ਇਸ ਵੇਲੇ ਦੁਨੀਆ 'ਚ ਚਾਈਨਾ ਹੈ, ਰਸ਼ੀਆ ਨੂੰ ਵੀ ਪਿੱਛੇ ਛੱਡਤਾ ਹੈ। ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਅਫਗਾਨਿਸਤਾਨ 'ਚੋਂ ਫੌਜ ਕੱਢਣ ਲਈ ਚਾਈਨਾ ਦੇ ਸਿਰ ਭਾਂਡਾ ਭੰਨਣਾ ਹੈ ਇਹ ਠੀਕ ਨਹੀਂ ਹੈ। ਔਰ ਉਹਨਾਂ ਦਾ ਜਿਹੜਾ ਫੈਸਲਾ ਹੈ ਕਿ ਵੀ ਇੱਕਦਮ ਉੱਥੋਂ ਫੌਜ ਕੱਢਣੀ, ਵਾਸ਼ਿੰਗਟਨ ਸ਼ੁੱਡ ਅਕਮੋਡੇਟ legitimate security concerns of the regional countries to prevent terrorist forces from taking advantage of the chaos in the war-torn country। ਕਿ ਭਾਈ ਇਹ ਉੱਥੇ chaos ਪਏਗਾ ਔਰ ਇਸ ਸਾਰੇ ਚੋਂ ਜਿਹੜਾ ਅਲਟੀਮੇਟਲੀ ਉਹਨਾਂ ਨੇ ਕਿਹਾ ਕਿ saying fight against terrorism is in the common interest of all parties including the two countries। The current security situation in Afghanistan is still complex and grim and the problem of terrorism is far from being solved। ਇਹ ਚਾਈਨਾ ਕਹਿ ਰਿਹਾ ਕਿ ਜੀ ਉੱਥੇ ਦਹਿਸ਼ਤਗਰਦੀ ਦੀ ਸਮੱਸਿਆ ਅਜੇ ਬਹੁਤ ਮੌਜੂਦ ਹੈ, ਕਿਤੇ ਵੀ ਉਹਦੇ ਹੱਲ ਹੋਣ ਦੀ ਸੰਭਾਵਨਾ ਨਹੀਂ ਹੈ। Foreign troops stationed in Afghanistan should withdraw in a responsible and orderly manner to ensure a smooth transition in Afghanistan। ਕਿ ਇੱਕ orderly manner 'ਚ ਨਿਕਲਣ ਐਵੇਂ ਨਹੀਂ, and to avoid terrorist forces from taking advantage of chaos। ਕਿ ਇਹ ਜਿਹੜੀ ਦਹਿਸ਼ਤਗਰਦ ਲੋਕ ਨੇ ਇਹਦਾ ਫਾਇਦਾ ਚੁੱਕ ਸਕਦੇ ਨੇ। ਇਹ ਗੱਲ ਫੋਰਨ ਮਿਨਿਸਟਰੀ ਦੇ ਸਪੋਕਸਪਰਸਨ ਝਾਓ ਲਿਜਾਨ ਨੇ ਮੀਡੀਆ ਬਰੀਫਿੰਗ ਦੇ ਵਿੱਚ ਕਹੀ। ਇਹ ਪਹਿਲੀ ਵਾਰ ਹੈ ਕਿ ਚਾਈਨਾ ਨੇ ਖੁੱਲ੍ਹ ਕੇ ਜਿਹੜਾ ਇਸ ਵਿਦਡਰਾਅਲ ਨੂੰ ਅਪੋਜ਼ ਕੀਤਾ। ਹਾਲਾਂਕਿ ਚਾਈਨਾ ਦਾ ਕੰਸਰਨ ਕਾਫੀ ਜਸਟੀਫਾਈਡ ਹੈ ਕਿਉਂਕਿ ਜਿਹੜਾ ਚਾਈਨਾ ਦਾ ਸੂਬਾ ਜਿਹਨੂੰ ਸਿੰਗਕਿਆਂਗ ਹੈ ਉਹਦਾ ਬਾਰਡਰ ਅਫਗਾਨਿਸਤਾਨ ਨਾਲ ਲੱਗਦਾ ਹੈ ਔਰ ਜਿਹੜਾ ਸਭ ਤੋਂ ਵੱਡਾ ਬਲੇਮ ਅਮਰੀਕਾ ਵੱਲੋਂ ਚੀਨ ਨੂੰ ਦਿੱਤਾ ਜਾ ਰਿਹਾ ਹਿਊਮਨ ਰਾਈਟਸ ਦੇ ਮੁੱਦੇ 'ਤੇ ਕਿ ਜੀ ਉਹ ਜੈਨੋਸਾਈਡ ਕਰ ਰਿਹਾ ਹੈ, ਕੈਂਪ ਬਣਾਏ ਹੋਏ ਨੇ, ਬ੍ਰੇਨ ਵਾਸ਼ਿੰਗ ਹੋ ਰਹੀ ਹੈ, ਉਹ ਸਿੰਗਕਿਆਂਗ ਦੇ ਹਵਾਲੇ ਨਾਲ ਹੀ ਹੈ। ਔਰ ਚਾਈਨਾ ਦਾ ਫੀਅਰ ਇਹ ਹੈ ਕਿ ਵੀ ਜੇ ਤਾਲਿਬਾਨ ਇੱਧਰੋਂ ਵਿਹਲੇ ਹੋ ਕੇ ਇਹਨਾਂ ਦੇ ਹੱਥ ਹਕੂਮਤ ਆਈ ਔਰ ਦੂਸਰਾ ਸਾਰਾ ਪਾਰਟ ਰਿਹਾ ਤੇ ਫਿਰ ਇਹ ਉੱਥੋਂ ਕਿਉਂਕਿ ਅਫਗਾਨਿਸਤਾਨ ਦਾ ਬਾਰਡਰ ਵੀ ਲੱਗਦਾ ਹੈ ਤੇ ਇਸਲਾਮ ਜਾਂ ਜਿਹਾਦ ਦਾ ਨਾਂ ਇਸਤੇਮਾਲ ਕਰਕੇ ਇਹ ਈਵਨ ਚਾਈਨਾ ਦੇ ਅਗੇਂਸਟ ਵੀ ਉਸ ਸਿੰਗਕਿਆਂਗ ਸੂਬੇ 'ਚ ਗੜਬੜੀ ਕਰ ਸਕਦੇ ਨੇ। ਸੋ ਇਹ ਇੱਕ ਮੈਂ ਸਮਝਦਾ ਹਾਂ ਵੀ ਇੰਪੋਰਟੈਂਟ ਐਲੀਮੈਂਟ ਕਿਉਂਕਿ ਚਾਈਨਾ ਨੈਗੋਸ਼ੀਏਸ਼ਨ ਦੇ ਵਿੱਚ ਤਾਂ ਇਨਵੋਲਵ ਸੀ ਲੇਕਿਨ ਹੁਣ ਜਦੋਂ 1 ਮਈ ਤੱਕ ਵਿਦਡਰਾਅਲ ਦੀ ਗੱਲ ਸੀ ਚਾਈਨਾ ਨੇ ਇਸ ਦੇ ਉੱਤੇ ਕੋਈ ਟਿੱਪਣੀ ਨਹੀਂ ਸੀ ਕੀਤੀ। ਰਾਦਰ ਇਹ ਜ਼ਾਹਰ ਸੀ ਕਿ ਜਿਹੜਾ ਦੋਹਾ ਐਗਰੀਮੈਂਟ ਹੋਇਆ ਉਹਦੇ ਚਾਈਨਾ ਨੇ ਵੀ ਆਪਣਾ ਰੋਲ ਅਦਾ ਕੀਤਾ ਸੀ।
ਪਰ ਮੇਰਾ ਖਿਆਲ ਹੈ ਵੀ ਚਾਈਨਾ ਜ਼ਿਆਦਾ ਇਰੀਟੇਟ ਹੋਇਆ ਹੈ ਇਸ ਮੁੱਦੇ ਦੇ ਉੱਤੇ ਜਿਹੜਾ ਅਮਰੀਕਾ ਨੇ ਭਾਂਡਾ ਭੰਨਦਿਆਂ ਕਿਹਾ ਕਿ ਵੀ ਜੇ ਅਫਗਾਨਿਸਤਾਨ ਚੋਂ ਅਸੀਂ ਨਾ ਨਿਕਲੇ ਤਾਂ ਚਾਈਨਾ ਵੱਡੀ ਈਵਲ ਹੈ, ਉਹਦੇ ਖਿਲਾਫ ਅਸੀਂ ਕਾਰਵਾਈ ਦੇ ਲਈ ਸਾਨੂੰ ਫੋਕਸ ਕਰਨ ਦੀ ਲੋੜ ਹੈ। ਮੇਰਾ ਖਿਆਲ ਹੈ ਇਹ ਮੋਰ ਇਰੀਟੇਟਿੰਗ ਪੁਆਇੰਟ ਹੈ, ਪਰ ਚਾਈਨਾ ਦਾ ਵਿਰੋਧ ਇੱਕ ਨਾ ਪੱਖੀ ਗੱਲ ਹੈ ਔਰ ਇਹ ਅਫਗਾਨਿਸਤਾਨ ਦੀ ਸਿਚੁਏਸ਼ਨ ਨੂੰ ਹੋਰ ਵੀ ਜਿਹੜਾ ਹੈ ਉਹ ਕੰਪਲੈਕਸ ਬਣਾਉਂਦਾ ਹੈ। ਜੀ ਡਾਕਟਰ ਸਾਹਿਬ, ਅੱਜ ਦਾ ਵਿਚਾਰ ਮੈਂ ਚਾਹਾਂਗੀ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰ ਦਿਓ ਜੇ ਹੈ ਟਾਈਮ ਵਕਤ, ਹੈਗਾ। ਹਾਂ ਜੇ ਵਕਤ ਤਾਂ ਹੈ। ਜੀ ਜਿਵੇਂ ਅਸੀਂ ਕਬੀਰ ਸਾਹਿਬ ਦੇ ਸ਼ਬਦ ਗੌੜੀ ਰਾਗ ਦੇ ਵਿਚਾਰਦੇ ਹਾਂ, ਅੱਜ ਦਾ ਸ਼ਬਦ ਪੰਚਪਦੇ ਦੇ ਥੱਲੇ ਹੈ, ਕਿਉਂ ਜੋ ਜਲ ਛੋੜ ਬਾਹਰ ਪਿਓ ਮੀਨਾ, ਪੂਰਬ ਜਨਮ ਹੋਂ ਤਪ ਕਾ ਹੀਨਾ, ਅਬ ਕਹੋ ਰਾਮ ਕਵਨ ਗਤ ਮੋਰੀ, ਤਜੀਲੇ ਬਨਾਰਸ ਮਤ ਪਈ ਥੋਰੀ ਰਾਹੋ। ਜੀ ਹੁਣ ਇਸ ਸ਼ਬਦ ਦੇ ਵਿੱਚ ਦੋ ਸ਼ਹਿਰਾਂ ਦਾ ਜ਼ਿਕਰ ਹੈ, ਬਨਾਰਸ ਜਿੱਥੇ ਕਬੀਰ ਸਾਹਿਬ ਨੇ ਸਾਰੀ ਜ਼ਿੰਦਗੀ ਗੁਜ਼ਾਰੀ ਗੰਗਾ ਦੇ ਕੰਢੇ, ਦੂਸਰਾ ਮਗਹਰ, ਮਗਹਰ ਜਿੱਥੋਂ ਦਾ ਇਹ ਕਨਪਾਟਾ ਜੋਗੀ ਯੂਪੀ ਦਾ ਗੋਰਖਪੁਰ ਇੱਥੋਂ 15 ਕੁ ਮੀਲ ਦੀ ਦੂਰੀ ਦੇ ਉੱਤੇ ਹੈ। ਔਰ ਇਹਨਾਂ ਦੋਨਾਂ ਸ਼ਹਿਰਾਂ ਦੀ ਹਿੰਦੂ ਮਿਥਿਹਾਸ ਨੇ ਕਹਾਣੀਆਂ ਇਹ ਬਣਾਈਆਂ ਹੋਈਆਂ ਕਿ ਜਿਹਦੀ ਮੌਤ ਬਨਾਰਸ ਦੇ ਵਿੱਚ ਹੋਏ, ਇਹ ਸ਼ਿਵਪੁਰੀ ਹੈ, ਇਹਨੂੰ ਸ਼ਿਵਪੁਰੀ ਦਾ ਨਾਮ ਵੀ ਦਿੱਤਾ ਗਿਆ, ਉਹ ਸਿੱਧਾ ਸਵਰਗ ਨੂੰ ਜਾਏਗਾ। ਤੇ ਮਗਹਰ ਜਿਹੜੀ ਨਗਰੀ ਬੇਸ਼ੱਕ ਗਣੇਸ਼ ਦੇ ਨਾਲ, ਸ਼ਿਵ ਦੇ ਪੁੱਤਰ ਦੇ ਨਾਲ ਜੁੜੀ ਹੋਈ ਹੈ, ਪਰ ਉਹਨੂੰ ਇਹ ਸਰਾਫ ਦਿੱਤਾ ਹੋਇਆ ਹੈ, ਇਹਨਾਂ ਨੇ ਹੀ ਆਪ ਹੀ ਸਰਾਫ ਦਿੰਦੇ ਨੇ, ਆਪ ਹੀ ਵਰ ਦਿੰਦੇ ਨੇ ਕਿ ਜਿਹੜਾ ਮਗਹਰ 'ਚ ਮਰੇਗਾ ਉਹ ਖੋਤੇ ਦੀ ਜੂਨ 'ਚ ਪਏਗਾ। ਇਸ ਲਈ ਬਹੁਤ ਸਾਰੇ ਹਿੰਦੂ ਮਰਨ ਤੋਂ ਪਹਿਲਾਂ ਜਿਹੜੇ ਨੇ ਬਨਾਰਸ ਪਹੁੰਚ ਜਾਂਦੇ ਸੀ ਕਿ ਜੀ ਅਸੀਂ ਸਿੱਧੇ ਸਵਰਗ 'ਚ ਜਾਈਏ ਸ਼ਿਵਪੁਰੀ, ਔਰ ਜਿਹੜੇ ਮਗਹਰ 'ਚ ਵੀ ਰਹਿੰਦੇ ਸੀ ਉਹ ਮਰਨ ਤੋਂ ਪਹਿਲਾਂ ਵੀ ਬਨਾਰਸ ਪਹੁੰਚਦੇ ਸੀ, ਖੋਤੇ ਨਾ ਬਣੀਏ। ਹੁਣ ਕਬੀਰ ਸਾਹਿਬ ਨੇ ਸਾਰੀ ਜ਼ਿੰਦਗੀ ਬਨਾਰਸ 'ਚ ਗੁਜ਼ਾਰੀ, ਪਰ ਮਰਨ ਤੋਂ ਪਹਿਲੇ ਸਾਲ ਉਹ ਮਗਹਰ ਚਲੇ ਗਏ। ਕਹਿੰਦਾ ਵੀ ਕੋਈ ਗੱਲ ਨਹੀਂ, ਇਹ ਨਾ ਮੈਂ ਇਹਨਾਂ ਦੇ ਬਨਾਰਸ ਦੀ ਕਹਾਣੀ ਨੂੰ ਮੰਨਦਾ ਕਿ ਇਹ ਸਵਰਗ 'ਚ ਜਾਣਾ, ਨਾ ਮਗਹਰ ਨੂੰ ਮੰਨਦਾ। ਔਰ ਇਹ ਸ਼ਬਦ ਦੇ ਵਿੱਚ ਕਿਉਂਕਿ ਦੋਨੋਂ ਸ਼ਹਿਰ ਆਉਂਦੇ ਨੇ, ਉਹਨਾਂ ਨੇ ਕਿਹਾ ਲੋਕ ਕਹਿ ਰਹੇ ਨੇ ਜਿਉਂ ਜਲ ਛੋੜ ਬਾਹਰ ਪਿਓ ਮੀਨਾ, ਪੂਰਬ ਜਨਮ ਹੋ ਤਪ ਕਾ ਹੀਨਾ, ਕਿ ਕਬੀਰ ਦਾ ਦਿਮਾਗ ਖਰਾਬ ਹੋ ਗਿਆ। ਇਹ ਸਾਰੀ ਉਮਰ ਬਨਾਰਸ 'ਚ ਰਿਹਾ ਹੈ, ਪਤਾ ਨਹੀਂ ਇਹਦੇ ਕੋਲ ਕੋਈ ਤਪ ਨਹੀਂ ਹੈ, ਇਹ ਬਿਲਕੁਲ ਅਕਲ ਦਾ ਹੀਣ ਹੋ ਗਿਆ ਕਿ ਇਹ ਤਾਂ ਜਿਵੇਂ ਪਾਣੀ 'ਚੋਂ ਬਾਹਰ ਆ ਕੇ ਮੱਛੀ ਮਰ ਜਾਂਦੀ ਹੈ, ਇਹ ਤਾਂ ਬਨਾਰਸ ਛੱਡ ਕੇ ਉੱਥੇ ਚਲਾ ਗਿਆ ਜਿੱਥੇ ਖੋਤੇ ਦੀ ਜੂਨ ਮਿਲਣੀ ਹੈ। ਅਬ ਕਹੋ ਰਾਮ ਕਵਨ ਗਤ ਮੋਰੀ, ਤਜੀਲੇ ਬਨਾਰਸ ਮਤ ਪਈ ਥੋਰੀ, ਵੀ ਇਹ ਅਕਲ ਦਾ ਅੰਨ ਹੈ ਕਿ ਵੀ ਇਹ ਉਹ ਕਹਿੰਦੇ ਨੇ ਕਿ ਹੇ ਰਾਮ, ਹੇ ਰੱਬ, ਮੈਨੂੰ ਇਹ ਲੋਕ ਕਹਿ ਰਹੇ ਨੇ ਕਿ ਵੀ ਇਹ ਅਕਲ ਦਾ ਅੰਨਾ ਜਿਹੜਾ ਹੈ ਇਹ ਤਾਂ ਬਨਾਰਸ ਛੱਡ ਕੇ ਮਗਹਰ ਜਾ ਰਿਹਾ, ਇਹਨੂੰ ਕੀ ਇਹਦੀ ਅਕਲ ਪੁੱਠੀ ਹੋਈ ਹੈ। ਤਜੀਲੇ ਬਨਾਰਸ ਮਤ ਪਈ ਥੋਰੀ, ਸਗਲ ਜਨਮ ਸ਼ਿਵਪੁਰੀ ਗਵਾਇਆ, ਮਰਤੀ ਬਾਰ ਮਗਹਰ ਉਠਾਇਆ, ਕਿ ਸਾਰੀ ਜ਼ਿੰਦਗੀ ਸ਼ਿਵਪੁਰੀ ਬਨਾਰਸ 'ਚ ਗੁਜ਼ਾਰਿਆ, ਮਰਨ ਤੋਂ ਪਹਿਲਾਂ ਇਹ ਜਿਹੜਾ ਮਗਹਰ ਪਹੁੰਚ ਗਿਆ ਕਿ ਜਿੱਥੇ ਮਰਨ ਵਾਲਾ ਖੋਤੇ ਦੀ ਜੂਨ 'ਚ ਪੈਂਦਾ, ਇਹਨਾਂ ਬਾਹਮਣਾਂ ਦੇ ਕਹਿਣ ਮੁਤਾਬਕ। ਕਾਂਸ਼ੀ ਮਗਹਰ ਸਮ ਵਿਚਾਰੀ, ਉੱਚੀ ਭਗਤ ਕੈਸੇ ਉਤਰਸ ਪਾਰੀ। ਹੁਣ ਕਬੀਰ ਸਾਹਿਬ ਕਹਿੰਦੇ ਨੇ ਕਿ ਜਿਹੜਾ ਬੰਦਗੀ ਦੇ ਵਿੱਚ ਜੁੜਿਆ ਹੁੰਦਾ ਹੈ, ਰੱਬ ਦੇ ਪਿਆਰ 'ਚ ਹੁੰਦਾ ਹੈ, ਉਹਦੇ ਲਈ ਕਾਂਸ਼ੀ ਔਰ ਮਗਹਰ ਦੋਨੋਂ ਇੱਕੋ ਜਿਹੇ ਨੇ। ਉਹ ਤਾਂ ਬ੍ਰਾਹਮਣ ਨੂੰ ਚੈਲੰਜ, ਮਰਨ ਤੋਂ ਪਹਿਲਾਂ ਵੀ ਬ੍ਰਾਹਮਣ ਨੂੰ ਚੈਲੰਜ ਕਰਕੇ ਗਏ ਵੀ ਲੈ ਮੈਂ ਰਿਹਾ ਇੱਥੇ ਚੱਲਿਆ ਮੈਂ ਮਰਨ, ਮਗਹਰ ਤੂੰ ਬਣਾ ਲੈ ਜਿਹੜਾ ਖੋਤੇ 'ਚ ਪਾਣਾ ਕਿਸੇ ਦੀ ਜੂਨ ਨੂੰ। ਔਰ ਇਹ ਹੈ ਉਹਨਾਂ ਨੇ ਕਿਹਾ ਕਾਂਸ਼ੀ ਮਗਹਰ ਸਮ ਵਿਚਾਰੀ, ਮੈਂ ਇਹਨਾਂ ਨੂੰ ਬਰਾਬਰ ਸਮਝ, ਉੱਚੀ ਭਗਤ ਕੈਸੇ ਉਤਰਸ ਪਾਰੀ। ਹੁਣ ਇਹ ਲੋਕ ਕਹਿ ਰਹੇ ਨੇ ਕਿ ਭਾਈ ਇਹ ਕਿਵੇਂ ਪਾਰ ਉਤਰੇਗਾ, ਇਹਨੇ ਤਾਂ ਜਿਹੜਾ ਉਹ ਬਨਾਰਸ ਛੱਡ ਦਿੱਤਾ। ਕਹੋ ਗੁਰ ਗਜ ਸ਼ਿਵ ਸਭ ਕੋ ਜਾਣੇ, ਮੂਆ ਕਬੀਰ ਰਮਤ ਸ਼੍ਰੀ ਰਾਮੇ। ਉਹਨਾਂ ਨੇ ਕਿਹਾ ਕਿ ਭਾਈ ਜਿਹੜਾ ਮੇਰਾ ਰੱਬ ਹੈ ਉਹ ਸ਼ਿਵ ਨੂੰ ਵੀ ਚੰਗੀ ਤਰ੍ਹਾਂ ਜਾਣਦਾ, ਉਹ ਗਣੇਸ਼ ਨੂੰ ਵੀ ਜਾਣਦਾ, ਔਰ ਉਹ ਜਾਣਦਾ ਵੀ ਇਹਦੇ 'ਚ ਕੋਈ ਸੱਚ ਨਹੀਂ ਹੈ, ਇਹ ਇਹਨਾਂ ਦਾ ਹੀ ਕ੍ਰੀਏਟ ਕੀਤੇ ਭਰਮ ਨੇ। ਕਹੋ ਗੁਰ ਗਜ ਸ਼ਿਵ, ਗੁਰ ਗਜ ਕਹਿੰਦੇ ਨੇ ਗਣੇਸ਼ ਨੂੰ, ਜਿਹੜਾ ਸ਼ਿਵ ਜੀ ਦਾ ਹੀ ਪੁੱਤਰ ਹੈ, ਜਿਹਦਾ ਸਿਰ ਵੱਢ ਕੇ ਪਹਿਲਾਂ ਵੱਢਤਾ, ਫਿਰ ਪਾਰਵਤੀ ਨਾਰਾਜ਼ ਹੋ ਗਈ ਕਿ ਭਾਈ ਇਹ ਕੀ ਕਰਤਾ, ਫਿਰ ਸ਼ਿਵ ਜੀ ਤੁਰਿਆ ਗਿਆ, ਫਿਰ ਇੱਕ ਹਾਥੀ ਮਿਲ ਗਿਆ, ਉਹਦਾ ਸਿਰ ਵੱਢਿਆ, ਤੇ ਜਿਹੜਾ ਹਾਥੀ ਦਾ ਸਿਰ ਲਾਤਾ ਉਹਦੇ ਤੇ ਗਣੇਸ਼ ਦੀ ਮੂਰਤ ਹੁੰਦੀ ਹੈ, ਜਿਹਨੂੰ ਮੋਦੀ ਕਹਿੰਦੇ ਦੇਖੀਏ हमारे कितने बड़े बड़े सर्जन थे, उन्होंने हाथी का सिर जो है वो फिट कर दिता ਉਹਦੇ ਤੇ। ਹੁਣ ਮੂਆ ਕਬੀਰ ਰਮਤ ਸ਼੍ਰੀ ਰਾਮੇ, ਕਬੀਰ ਸਾਹਿਬ ਕਹਿੰਦੇ ਨੇ ਭਾਈ ਮੈਂ ਤਾਂ ਉਸ ਹਰ ਇੱਕ ਦੇ ਵਿੱਚ ਰਵਿਆ ਹੋਇਆ ਓਮਨੀ ਪ੍ਰੈਜ਼ੈਂਟ ਜਿਹੜਾ ਰੱਬ ਹੈ, ਮੈਂ ਤਾਂ ਉਸ ਦੇ ਨਾਲ ਜੁੜਿਆ ਹੋਇਆ। ਔਰ ਇਹ ਬਨਾਰਸ ਔਰ ਮਗਹਰ ਦੀਆਂ ਬ੍ਰਾਹਮਣਾਂ ਦੀਆਂ ਕਹਾਣੀਆਂ
ਇਹਨਾਂ ਨੂੰ ਮੈਂ ਲਾਨਤ ਭੇਜਦਾ ਇਹਨਾਂ ਤੇ। ਇਹ ਇਸ ਦਾ ਤੱਤ ਸਾਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।